ਰੈਂਡਲਸਟਾਊਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟਿਮੋਰ ਵਿਖੇ ਕੋਆਰਡੀਨੇਸ਼ਨ ਕਮੇਟੀ USA ਵੱਲੋਂ ਇੱਕ ਬੈਠਕ ਕੀਤੀ ਗਈ। ਇਹ ਮੀਟਿੰਗ ਕੁਝ ਵਿਅਕਤੀਆਂ ਵੱਲੋਂ ਚਾਈਨਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੀ ਛਪਾਈ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮਸਲੇ ਤੇ ਕੀਤੀ ਗਈ। ਮੀਟਿੰਗ ਵਿੱਚ ਮੈਸਾਚੂਸਟਸ, ਨਿਊਯਾਰਕ, ਨਿਊ ਜਰਸੀ, ਪੈਂਸਿਲਵੇਨੀਆ, ਡੈਲਾਵੇਅਰ, ਮੈਰੀਲੈਂਡ ਅਤੇ ਵਰਜੀਨੀਆ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੀਟਿੰਗ ਵਿੱਚ ਕਿਹਾ ਗਿਆ ਕਿ ਗੁਰੂ ਸਾਹਿਬ ਦੀਆਂ ਬੀੜਾਂ ਦੀ ਛਪਾਈ ਸੰਬੰਧੀ ਕੁਝ ਪੰਥ ਦੋਖੀ ਲੋਕਾਂ ਨੇ ਚਾਈਨਾ ਤੋਂ ਸਰੂਪ ਛਪਵਾ ਕੇ ਘੋਰ ਉਲੰਘਣਾ ਕੀਤੀ ਹੈ। ਛਪਾਈ ਵਿੱਚ ਬਹੁਤ ਉਣਤਾਈਆਂ ਹਨ। ਆਮ ਲੋਕਾਂ ਨੂੰ ਗੁਰੂ ਸਾਹਿਬ ਦੇ ਸਰੂਪ UPS ਰਾਹੀਂ ਭੇਜੇ ਗਏ। ਇਹਨਾਂ ਲੋਕਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ। ਮੀਟਿੰਗ ਵਿੱਚ ਸਮੂਹ ਧਾਰਮਿਕ ਅਦਾਰਿਆਂ ਨੂੰ ਸੰਜੀਦਗੀ ਨਾਲ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਇਸ ਹੱਦ ਤੱਕ ਹਾਲਾਤ ਪਹੁੰਚਣ ਦੇ ਕਾਰਨਾਂ ਵਿੱਚ ਲੰਬੇ ਸਮੇਂ ਤੋਂ ਜ਼ਿੰਮੇਵਾਰ ਸੰਸਥਾਵਾਂ ਵੱਲੋਂ ਕੌਮੀ ਮਸਲਿਆਂ ਨੂੰ ਲਟਕਾਈ ਰੱਖਣ, ਸ਼੍ਰੋਮਣੀ ਕਮੇਟੀ ਵੱਲੋਂ 328 ਸਰੂਪਾਂ ਦੇ ਗੰਭੀਰ ਮਾਮਲੇ ਪ੍ਰਤੀ ਗੈਰ ਸੰਜੀਦਾ ਪਹੁੰਚ ਤੇ ਸਗੋਂ ਉਲਟਾ ਧਰਨੇ ਦੇ ਰਹੇ ਗੁਰਸਿੱਖਾਂ ਦੀ ਕੁੱਟਮਾਰ ਤੇ ਖਿੱਚ-ਧੂਹ ਕਰਨ ਕਰਕੇ ਕਮੇਟੀਆਂ ਦੁਆਰਾ ਕੰਟੇਨਰਾਂ ਵਿੱਚ ਭੇਜੇ ਸਰੂਪਾਂ ਦੀ ਹੋਈ ਬੇਅਦਬੀ ਅਤੇ ਬਾਦਲਾਂ ਦੇ ਜਥੇਦਾਰਾਂ ਵੱਲੋਂ ਸਮੇਂ-ਸਮੇਂ ਲਏ ਗਏ ਇੱਕ ਪਾਸੜ ਤੇ ਗਲਤ ਫੈਸਲਿਆਂ ਕਰਕੇ ਬੇਵਿਸ਼ਵਾਸੀ ਤੇ ਅਰਾਜਕਤਾ ਦਾ ਮਾਹੌਲ ਪੈਦਾ ਹੋਇਆ ਤੇ ਦੋਖੀਆਂ ਦੀ ਗੁਰਬਾਣੀ ਨੂੰ ਆਪੋ ਆਪਣੀ ਮਰਜ਼ੀ ਅਨੁਸਾਰ ਬਦਲਣ ਤੇ ਛਾਪਣ ਦੀ ਜ਼ਰੂਰਤ ਹੋਈ। ਮੀਟਿੰਗ ਵਿੱਚ ਸਮੁੱਚੇ ਪੰਥ ਨੂੰ ਇਕੱਠੇ ਹੋ ਕੇ ਇਸ ਖਿਲਾਫ ਆਵਾਜ਼ ਚੁੱਕਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਕਰਨ ਲਈ ਕਿਹਾ। ਇਕੱਤਰਤਾ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਤੇ ਸੰਸਥਾਵਾਂ ਤੱਕ ਗੁਰੂ ਸਾਹਿਬ ਦੇ ਸਰੂਪ ਪਹੁੰਚਦੇ ਕਰਨ ਲਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਰੂਪ ਦੀ ਪੁਰਾਤਨ ਹੱਥ ਲਿਖਤ ਬੀੜਾਂ ਅਨੁਸਾਰੀ ਇਕਸਾਰਤਾ ਬਣਾਈ ਰੱਖਣ ਲਈ ਨਾਰਥ ਅਮਰੀਕਾ, ਯੂਰਪ ਆਦਿ ਥਾਵਾਂ 'ਤੇ ਅਧਿਕਾਰਤ ਛਪਾਈ ਲਈ ਪੱਕੇ ਪ੍ਰਬੰਧ ਕੀਤੇ ਜਾਣ, ਜਿਸ ਨਾਲ ਸਤਿਕਾਰ ਤੇ ਇਕਸਾਰਤਾ ਕਾਇਮ ਰਹੇ ਤੇ ਬੇਅਦਬੀ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਇਸ ਮੀਟਿੰਗ ਵਿੱਚ ਸ਼ਾਮਿਲ ਹੋਈ ਸਾਰੀ ਸੰਗਤ ਨੂੰ ਇਸ ਬੇਅਦਬੀ ਨਾਲ ਸੰਬੰਧਿਤ ਵਿਸ਼ੇ 'ਤੇ ਕੰਮ ਕਰ ਰਹੇ ਅਤੇ ਸਰੂਪਾਂ ਸੰਬੰਧੀ ਬਣੀ 9 ਮੈਂਬਰੀ ਕਮੇਟੀ ਅਤੇ 5 ਮੈਂਬਰੀ ਕਮੇਟੀ ਨੂੰ ਸਹਿਯੋਗ ਦੇਣ ਲਈ ਬੇਨਤੀ ਕੀਤੀ ਗਈ। ਨਾਲ ਹੀ ਚਾਈਨਾ ਤੋਂ ਸਰੂਪ ਛਪਵਾ ਕੇ UPS ਰਾਹੀਂ USA ਤੇ ਕੈਨੇਡਾ ਵਿੱਚ ਵੱਖ-ਵੱਖ ਥਾਵਾਂ 'ਤੇ ਭੇਜ ਕੇ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਧਾਰਮਿਕ ਸਟੇਜਾਂ 'ਤੇ ਬੋਲਣ ਅਤੇ ਰਾਜਨੀਤਿਕ ਨੁਮਾਇੰਦਗੀ ਕਰਨ 'ਤੇ ਪੂਰਨ ਪਾਬੰਦੀ ਲਗਾਉਣ ਦੀ ਬੇਨਤੀ ਵੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਾਹਿਬ ਮੈਰੀਲੈਂਡ ਰੈਂਡਲਸਟਾਊਨ ਵਿਖੇ ਇੱਕ ਸਮੂਹ ਈਸਟ ਕੋਸਟ ਦੇ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਸਿੱਖ ਸੰਗਤਾਂ, ਪੰਥਕ ਦਰਦੀਆਂ ਦੇ ਸਹਿਯੋਗ ਦੇ ਨਾਲ ਮੀਟਿੰਗ ਹੋਈ। ਜੋ ਆਪ ਜੀ ਨੂੰ ਪਤਾ ਆ ਕਿ ਚਾਈਨਾ ਤੋਂ ਸਰੂਪ ਛਪਾ ਕੇ ਜਿਹਦੇ ਵਿੱਚ LA ਤੋਂ ਇਹ ਮਸਲਾ ਸ਼ੁਰੂ ਹੁੰਦਾ ਆ, ਥਮਿੰਦਰ ਆਨੰਦ ਦੇ ਰਾਹੀਂ ਜੋ ਸਰੂਪ ਚਾਈਨਾ ਤੋਂ ਵੱਡੀ ਤਾਦਾਦ ਦੇ ਵਿੱਚ ਛਪ ਕੇ ਕੰਟੀਨਿਊ ਆ ਰਹੇ ਆ ਔਰ ਜੋ ਇਹਨਾਂ ਦੇ ਸੰਬੰਧ ਦੇ ਵਿੱਚ ਕਮੇਟੀਆਂ ਬਣੀਆਂ, 9 ਮੈਂਬਰੀ ਕਮੇਟੀ, 5 ਮੈਂਬਰੀ ਕਮੇਟੀ, ਹੋਰ ਵੀ ਕਈ ਗੁਰਸਿੱਖ ਜਿਹੜੇ ਆਪਣੇ ਤੌਰ 'ਤੇ ਇਨਵੈਸਟੀਗੇਟ ਕਰ ਰਹੇ ਹਨ, ਜਿਹਦੇ ਵਿੱਚ ਹੋਰ ਕਾਫੀ ਨਾਮ ਜਿਹੜੇ ਆ ਉਹ ਸਾਹਮਣੇ ਆਏ ਆ, ਜਿਨ੍ਹਾਂ ਦੇ ਵਿੱਚ ਰਾਜਵੰਤ, ਥਮਿੰਦਰ ਆਨੰਦ, ਗੁਰਦੀਪ ਭਾਟੀਆ, ਹੋਰ ਕਈ ਨਾਮ ਜਿਹੜੇ ਉਹਨਾਂ ਦੇ ਬਾਬਤ 2 ਮਤੇ ਵੀ, ਗੁਰਮਤੇ ਵੀ ਅੱਜ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ ਆ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ। ਉਹਨਾਂ ਦੇ ਪੂਰਨ ਬਾਈਕਾਟ ਕਰਨ ਵਾਸਤੇ ਤਾਂ ਅਸੀਂ ਸਮੁੱਚੇ ਪੰਥ ਨੂੰ ਬੇਨਤੀ ਕਰਦੇ ਹਾਂ, ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਆਪ ਜੀ ਨੂੰ ਪਤਾ ਲੱਗੇ ਕਿ ਚਾਈਨਾ ਤੋਂ ਸਰੂਪ ਜਿਹੜੇ ਛਪਵਾ ਕੇ ਥਮਿੰਦਰ ਆਨੰਦ ਦੇ ਥਰੂ ਜਾਂ ਇਹਨਾਂ ਦਾ ਇੱਕ ਵੱਡਾ ਜਿਹੜਾ ਕੈਡਰ ਆ, ਜਿਹੜੇ ਕਿ ਇੱਕ ਨੈਟਵਰਕ ਆ ਇਹਨਾਂ ਲੋਕਾਂ ਦਾ, ਜਿਹੜੇ ਵੱਡੀ ਤਾਦਾਦ ਵਿੱਚ ਮਰਿਆਦਾ ਦੀ ਉਲੰਘਣਾ ਕਰਦੇ ਆ, ਧੱਜੀਆਂ ਉਡਾਉਂਦੇ ਆ, ਇਹ ਸਰੂਪਾਂ ਦੇ ਬਾਰੇ ਜਾਣਕਾਰੀ ਜਿੱਥੇ ਵੀ ਆਪ ਜੀ ਨੂੰ ਸਿੱਖ ਸੰਗਤਾਂ ਨੂੰ ਪਤਾ ਲੱਗੇ ਉਹ ਵੱਧ ਤੋਂ ਵੱਧ ਜਾਣਕਾਰੀ 5 ਮੈਂਬਰੀ ਕਮੇਟੀ ਨੂੰ, 9 ਮੈਂਬਰੀ ਕਮੇਟੀ ਨੂੰ, ਪੰਥ ਦੇ ਜ਼ਿੰਮੇਵਾਰ ਸੱਜਣਾਂ ਨੂੰ ਉਹ ਜ਼ਰੂਰ ਦਿਓ, ਤਾਂ ਕਿ ਇਹ ਇਨਵੈਸਟੀਗੇਟ ਕਰਕੇ ਪੰਥ ਦੇ ਸਾਹਮਣੇ ਪਤਾ ਲੱਗੇ ਕਿ ਇਹਦੇ ਪਿੱਛੇ ਕਿੰਨਾ ਕੁ ਵੱਡਾ ਨੈਟਵਰਕ ਹੈ ਜਿਹੜਾ ਕਿ ਇਸ ਤਰ੍ਹਾਂ ਦੇ ਨਾਲ ਸਾਡੇ ਗੁਰੂ ਸਾਹਿਬ 'ਤੇ, ਸਾਡੇ ਪੰਥ 'ਤੇ, ਸਾਡੀ ਮਰਿਆਦਾ 'ਤੇ ਅਟੈਕ ਕਰ ਰਹੇ ਹਨ। ਸੋ ਇਸ ਮੀਟਿੰਗ ਦੇ ਵਿੱਚ ਸਮੂਹ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਸਾਹਿਬ ਰੈਂਡਲਸਟਾਊਨ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।